ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਐਸ ਦੀ ਸਰਕਾਰ ਸ਼ਟਡਾਊਨ ਹੋ ਸਕਦੀ ਆ। ਆਹੀ ਵੀਕ ਰਹਿ ਗਿਆ, ਕੁਛ ਦਿਨ ਜਿਹੜੇ ਉਹ ਬਚੇ ਆ। ਜਿਸ ਦੇ ਵਿੱਚ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਯੂਐਸ ਦੀ ਫੈਡਰਲ ਸਰਕਾਰ ਦੀ ਬਜਟ ਦੀ ਮਨੀ ਆ ਉਹ ਰਨ ਆਊਟ ਕਰ ਜਾਊਗੀ। 6 ਦਿਨ ਰਹਿ ਗਏ ਨੇ, ਅੱਜ ਦਾ ਦਿਨ ਕੱਟ ਦੋ ਤਾਂ 5 ਦਿਨ ਹੋਰ ਮਹਿਜ ਰਹਿ ਗਏ ਨੇ। ਜਿਹੜੇ ਹਾਊਸ ਦੇ ਸਪੀਕਰ ਕੈਵਿਨ ਮੈਕਾਰਥੀ ਆ, ਉਹਨਾਂ ਨੇ ਹੁਣ ਇੱਕ ਚੁਆਇਸ ਜਿਹੜੀ ਉਹ ਬਣਾਉਣੀ ਆ ਕਿ ਉਹ ਰਿਸਕ ਕਰਨ ਸ਼ਟਡਾਊਨ ਨੂੰ, ਆਪਣੀ ਜਿਹੜੀ ਉਹ ਜੌਬ ਬਰਕਰਾਰ ਰੱਖਣ ਦੇ ਲਈ, ਤੇ ਜਾਂ ਫਿਰ ਉਹ ਆਪਣੇ ਰਿਪਬਲਿਕਨ ਹਾਰਡਲਾਈਨਰਸ ਨੂੰ ਕ੍ਰਾਸ ਕਰਕੇ ਬਾਕੀ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਕੋਈ ਫੈਸਲਾ ਜਿਹੜਾ ਆ ਉਹ ਬਣਾਉਣ। ਕੈਵਿਨ ਮੈਕਾਰਥੀ ਦੇ ਲਈ ਇਹ ਇੱਕ ਲਿਟਮਸ ਟੈਸਟ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈਗਾ ਆ। ਬਹੁਤ ਸਾਰੇ ਜਿਹੜੇ ਹਾਰਡਕੋਰ ਰਿਪਬਲਿਕਨਸ ਆ, ਹਾਰਡਲਾਈਨਰਸ ਆ, ਉਹਨਾਂ ਨੇ ਸਿੱਧੀ ਸਿੱਧੀ ਧਮਕੀ ਕੈਵਿਨ ਮੈਕਾਰਥੀ ਨੂੰ ਦਿੱਤੀ ਆ ਵੀ ਭਾਈ ਜੇ ਤੁਸੀਂ ਡੈਮੋਕ੍ਰੇਟਾਂ ਨਾਲ ਮਿਲ ਕੇ ਚੱਲੇ ਜਾਂ ਸਾਡੀਆਂ ਗੱਲਾਂ ਜੇ ਉਹ ਨਾ ਮੰਨੀਆਂ ਤਾਂ ਉਸ ਹਾਲਤ ਵਿੱਚ ਅਸੀਂ ਤੁਹਾਨੂੰ ਸਪੀਕਰ ਦੇ ਅਹੁਦੇ ਤੋਂ ਵੀ ਜਿਹੜਾ ਲਾ ਸਕਦੇ ਹਾਂ, ਤੁਹਾਡੀ ਜੌਬ ਜਿਹੜੀ ਉਹ ਸੇਫ ਨਹੀਂ ਹੈਗੀ। ਸੋ ਹੁਣ ਤੱਕ ਜੇ ਦੇਖਿਆ ਜਾਵੇ ਤਾਂ ਕਹਿੰਦੇ ਵੀ ਇਹ ਤੀਜੀ ਵੱਡੀ ਫਾਈਟ ਆ ਕਾਂਗਰਸ ਦੇ ਵਿੱਚ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। ਓਪਨਿੰਗ ਵੀਕ ਦੇ ਵਿੱਚ ਪਹਿਲਾਂ ਤਾਂ ਸਪੀਕਰ ਬਣਾਉਣ ਨੂੰ ਹੀ ਬਹੁਤ ਜ਼ਿਆਦਾ ਜ਼ੋਰ ਜਿਹੜਾ ਉਹ ਲੱਗਾ ਸੀਗਾ। ਫਿਰ ਡੈਟ ਸੀਲਿੰਗ ਦੇ ਮੁੱਦੇ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਘਮਸਾਨ ਜਿਹੜਾ ਹੁਣ ਹੋਇਆ, ਤੇ ਹੁਣ ਜਿਹੜੀ ਗਵਰਨਮੈਂਟ ਫੰਡਿੰਗ ਦਾ ਜਿਹੜਾ ਜ਼ੋਰ ਆ ਉਹ ਇਸ ਟਾਈਮ ਚੱਲ ਰਿਹਾ ਹੈਗਾ ਵੀ ਇਹਦੇ ਵਿੱਚ ਕੌਣ ਬਣੂਗਾ, ਕਿੱਦਾਂ ਜਿਹੜੀ ਅੱਗੇ ਗੱਲ ਬਣੂਗੀ, ਗਵਰਨਮੈਂਟ ਸ਼ਟਡਾਊਨ ਹੁੰਦੀ ਹੈ ਜਾਂ ਕਿੱਦਾਂ। ਕੈਵਿਨ ਮੈਕਾਰਥੀ ਨੇ ਪਬਲਿਕਲੀ ਤੇ ਪ੍ਰਾਈਵੇਟਲੀ ਇਹ ਮੰਨਿਆ ਜਾ ਰਿਹਾ ਵੀ ਟਰਾਈ ਕਰ ਰਹੇ ਆ ਵੀ ਆਪਣੇ ਨਾਲ ਜਿਹੜੇ ਸਾਥੀਆਂ ਨੂੰ ਕੰਪੈਲ ਕਰ ਰਹੇ ਆ, ਮੈਂਬਰਸ ਨੂੰ, ਵੀ ਭਾਈ ਆਪਾਂ ਕੋਈ ਨਾ ਕੋਈ ਇਸ ਦੇ ਵਿੱਚ ਡੀਲ ਜਿਹੜੀ ਉਹ ਬਣਾ ਲਈਏ। ਉਧਰ ਚੱਕ ਸ਼ੂਮਰ ਹੁਣਾਂ ਨੇ ਵੀ ਕਹਿ ਦਿੱਤਾ ਆ ਹਾਊਸ ਸਪੀਕਰ ਕੈਵਿਨ ਮੈਕਾਰਥੀ ਨੂੰ ਵੀ ਜਿਹੜੀ ਤੁਸੀਂ ਓਨਲੀ ਰਿਪਬਲਿਕਨਸ ਵਾਲੀ ਸਟਾਪ ਗੈਪ ਵਾਲੀ ਫੰਡਿੰਗ ਵਾਲਾ ਆ, ਉਸ ਨੂੰ ਅਸੀਂ ਜਿਹੜਾ ਉਹ ਪਾਸ ਨਹੀਂ ਕਰਨਾ। ਸੋ ਇਸ ਟਾਈਮ ਗਵਰਨਮੈਂਟ ਸ਼ਟਡਾਊਨ ਹੋਣ ਦੇ ਪ੍ਰੋਬੇਬਿਲਿਟੀ ਸਭ ਤੋਂ ਵੱਧ ਦੇਖੀ ਜਿਹੜੀ ਉਹ ਜਾ ਰਹੀ ਹੈਗੀ ਆ। ਬਾਈ ਪਾਰਟੀਜ਼ਨ ਚੀਜ਼ਾਂ ਜਿਹੜੀਆਂ ਉਹ ਘੱਟ ਹੁੰਦੀਆਂ, ਇਵੈਂਚੁਅਲੀ ਹੋ ਜਾਣ ਤਾਂ ਚੰਗੀ ਹੁੰਦੀ ਆ। ਤੇ ਇਹ ਹੁਣ ਦੇਖਣਾ ਹੋਊਗਾ ਕੈਵਿਨ ਮੈਕਾਰਥੀ ਨੂੰ ਵੀ ਕੀ ਉਹ ਆਪਣੀ ਜੌਬ ਨੂੰ ਅੱਗੇ ਤਰਜੀਹ ਦਿੰਦੇ ਆ, ਸ਼ਟਡਾਊਨ ਜਿਹੜਾ ਉਹ ਕਰਦੇ ਆ, ਜਾਂ ਫਿਰ ਆਪਣੇ ਹੀ ਪਾਰਟੀ ਦੇ ਕੁਝ ਹਾਈਡਲਾਈਨਰਸ ਦੇ ਉਲਟ ਜਾ ਕੇ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਜਿਹੜਾ ਉਹ ਕੰਮ ਕਰਨਗੇ। ਕਈ ਜਿਹੜੇ ਡੈਮੋਕ੍ਰੇਟ ਆ, ਜਿੱਦਾਂ ਸੈਨੇਟਰ ਜੋ ਮੈਨਸ਼ਨ ਹੈਗੇ ਆ, ਇਹ ਮੋਡਰੇਟ ਡੈਮੋਕ੍ਰੇਟ ਇਹਨਾਂ ਨੂੰ ਆਖਿਆ ਜਾਂਦਾ, ਵੈਸਟ ਵਰਜੀਨੀਆ ਤੋਂ। ਕਈ ਡੈਮੋਕ੍ਰੇਟ ਪਾਰਟੀ ਦੇ ਪਾਲਿਸੀਜ਼ ਦੇ ਉਲਟ ਵੀ ਉਹ ਭੁਗਤੇ ਆ। ਕਹਿੰਦੇ ਵੀ ਮੈਂ ਕੈਵਿਨ ਮੈਕਾਰਥੀ ਨੂੰ ਜਾਣਦਾ ਆ, ਸੂਨਰ ਔਰ ਲੇਟਰ ਕਹਿੰਦੇ ਵੀ ਉਸ ਨੂੰ ਡਿਸਾਈਡ ਕਰਨਾ ਹੀ ਪੈਣਾ ਆ, ਤੇ ਹੀ ਹੈਜ਼ ਟੂ ਲੀਡ, ਵੀ ਉਹਨੂੰ ਲੀਡ ਕਰਨਾ ਪੈਣਾ ਇਸ ਪੂਰੇ ਮਾਮਲੇ ਵਿੱਚ ਵੀ ਅੱਗੇ ਕੀ ਬਣੂਗਾ। ਸੋ 5 ਦਿਨਾਂ ਦੇ ਵਿੱਚ ਟਿਕ-ਟੌਕ ਜਿਹੜੀ ਇਸ ਟਾਈਮ ਕਲੌਕ ਆ ਉਹ ਖਤਮ ਹੋ ਰਹੀ ਆ, ਤੇ ਦੇਖਦੇ ਆ ਅੱਗੇ ਕੀ ਜਿਹੜਾ ਉਹ ਬਣਦਾ। ਦੋਨੋਂ ਪਾਰਟੀਆਂ ਦੇ ਜਿਹੜੇ ਬੰਦੇ ਆ ਆਪੋ ਆਪਣੀਆਂ ਜਿੱਦਾਂ ਦੇ ਉੱਤੇ ਕਹਿ ਸਕਦੇ ਆ ਵੀ ਹਾਲ ਦੀ ਘੜੀ ਕਾਇਮ ਨੇ।